ਤੁਸੀਂ ਮੁਹਾਵਰਾ ਤਾਂ ਸੁਣਿਆ ਹੋਵੇਗਾ ਬਾਂਦਰ ਹੱਥ ਮਾਚਿਸ। ਇਹ ਪਹਿਲਾਂ ਵੀਡੀਓ ਕਲਿੱਪ ਦੇਖੋ, ਫਿਰ ਤੁਹਾਨੂੰ ਮੈਂ ਦੱਸਣਾ ਵਾ ਕਿ होया की असल दे। वीडियो पहला देखो। 15 मौलवियों ने यहाँ पे खड़े होकर चांद देखने की भरपूर कोशिश की। मैं हैरान इस चीज पे हो रहा हूँ कि 15 के 15 मौलवी यहाँ आए, पूरा मीडिया यहाँ पे खड़ा हुआ था, फोटो सेशन हुआ, वीडियोग्राफी हुई और यहाँ से चांद देखने के बाद चले गए और मशीन उल्टी है। क्या हो रहा है यार, खुदा की कसम बड़ी शर्मिंदगी हो रही है कि किस किस्म की उलमाए किराम की मशीन में जो मंजर है वो उल्टा दिखाई दे रहा है। तो इसकी क्या वजह है? उन्होंने कहा कि ये जदीद तर्ज की मशीन है, इसमें जो मंजर है वो उल्टा ही दिखाई देता है। क्योंकि हमने तहकीक की है, ये मशीन बिल्कुल दुरुस्त है, जो मंजर है वो उल्टा ही दिखाई देता है। तो जितने भी उलमाए किराम है, अगर उनकी इससे दिल आजारी हुई है तो मैं उनसे माजरत ख्वाह हूँ। तो ये जी एक सहाफी हैं जिनको ना तो मैं जानता हूँ और ना ही मैंने कभी इनको देखा है। ये इन्होंने एक बड़ी ओछी हरकत की है। उलमाए कराम चांद देखने के लिए मशीन छत पर लगाकर नीचे अफ्तारी के लिए गए, तो इस बंदे ने उस मशीन में से देखा तो इसको उल्टा कुछ नजर आ रहा था। अब इसकी अकल ही नहीं थी कि वो मशीन जो लगी हुई है, लगी तो सही है ना, अब उसका प्रोसेस क्या है। जब तुम्हें अकल ही नहीं है, तुम्हें पता ही है मशीन ऑपरेट कैसे करती है, इसने फौरी तौर पर कैमरा मोबाइल उठाया और व्लॉग बना के चढ़ा दिया कि देखे जी उलमाए कराम चांद देखने आए हैं और उन्हें यही नहीं पता कि मशीन उल्टी लगी हुई है। इसने जनाब अपना पूरा मंजन वेचिया, व्लॉग बना के अपलोड कर दिता, उलमा दे उत्ते चिक्कड़ सुटिया। उस तो बाद जनाब थल्लियों जो उलमा आए तो उन्होंने पूछा तो उन्होंने आख्या भाई जाने मशीन इंज ही हुंदी है, ਇਹ ਉਲਟੀ ਸਿੱਧੀ ਨਹੀਂ, ਇਹ ਜਦੋਂ ਵੇਖਿਆ ਜਾਂਦਾ ਤੇ ਇੰਜ ਹੀ ਇਹਦੇ ਚ ਨਜ਼ਰ ਆਉਂਦਾ ਹੈ। ਤੇ ਫਿਰ ਜਨਾਬ ਨੂੰ ਪਤਾ ਲੱਗਾ ਤੇ ਕਹਿੰਦਾ ਓਏ ਮੈਂ ਮਾਜ਼ਰ ਖਾਵਾਂ, ਵੀਡੀਓ ਫਿਰ ਇਹਨੇ ਬਣਾਈ, ਜੋ ਸਾਫਟਵੇਅਰ ਅਪਡੇਟ ਹੋ ਗਿਆ, ਗਾਲਾਂ ਪੈ ਗਈਆਂ ਚੰਗੀਆਂ ਲੋਕਾਂ ਕੋ। ਫਿਰ ਕਹਿੰਦਾ ਨਹੀਂ ਜੀ ਅਸਲ ਮੈਨੂੰ ਨਹੀਂ ਸੀ ਪਤਾ ਹੈਗਾ, ਮੈਨੂੰ ਪਤਾ ਸੀ ਕਿ ਸ਼ਾਇਦ ਉਲਟੀ ਹੈ ਕਿਉਂਕਿ ਵਿੱਚ ਪਹਾੜ ਪੁੱਠੇ ਨਜ਼ਰ ਆ ਰਹੇ ਸਨ। ਤੂੰ ਪਹਿਲਾਂ ਵੇਖ ਤੇ ਲੈ, ਪਹਿਲਾਂ ਤਸਦੀਕ ਤੇ ਕਰ ਲੈ। ਇਹ ਚੀਜ਼ਾਂ ਨੇ ਜਿਹੜੀਆਂ ਫੇਕ ਨਿਊਜ਼ ਜਿਹੜੀਆਂ ਨੇ ਉਹ ਇਸ ਮੁਆਸ਼ਰੇ ਨੂੰ ਜਿਹੜਾ ਨਾ ਉਹ ਬੇਰਾਰਵੀ ਦੀ ਤਰਫ ਲੈ ਕੇ ਜਾ ਰਹੀਆਂ ਨੇ। ਤੁਸੀਂ ਵੀਡੀਓ ਬਣਾਉਂਦੇ ਹੋ ਫੇਕ, ਝੂਠੀ ਜਾਂ ਜਿਹਦੇ ਚ ਇਨਫੋਰਮੇਸ਼ਨ ਹੀ ਨਹੀਂ ਹੁੰਦੀ, ਉਹਦੇ ਚ ਮੌਲਵੀਆਂ ਨੂੰ ਗਾਲਾਂ ਪਵਾਉਂਦੇ ਹੋ। ਜਦੋਂ ਵੇਖਦੇ ਹੋ ਨਾ ਬਾਅਦ ਵਿੱਚ ਕਿ ਜਨਾਬ ਹੁਣ ਕੰਮ ਥੋੜਾ ਜਿਹਾ ਵੱਧ ਗਿਆ ਹੈ ਔਰ ਅਸੀਂ ਤੇ ਝੂਠੇ ਸਾਂ, ਅਸੀਂ ਤੇ ਇੱਕ ਐਵੇਂ ਸ਼ੁਗਲ ਚ ਵਲੌਗ ਬਣਾਇਆ ਸੀ ਔਰ ਜਨਾਬ ਇਹ ਤੇ ਕਾਫੀ ਕੰਮ ਖਰਾਬ ਹੋ ਗਿਆ। ਫਿਰ ਬੂਥਾ ਕੱਢ ਕੇ ਆ ਜਾਂਦੇ ਨੇ ਕਿ ਨਹੀਂ ਜਨਾਬ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮੈਂ ਮਾਜ਼ਰ ਖਾਵਾਂ। ਇਹ ਲੋਕ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਆਪਣਾ ਨਾਮ ਨਿਹਾਲ ਸਾਫੀ ਜਾਂ ਜੋ ਕੁਝ ਵੀ ਹੈ, ਇਹਨਾਂ ਨੂੰ ਜਿਹੜਾ ਨਾਥੇ ਨਾਲ ਦੀ ਖਿੱਚਣ ਦੀ ਜ਼ਰੂਰਤ ਹੈਗੀ ਹੈ, ਵਰਨਾ ਇਹ ਜਿਹੜਾ ਮੁਆਸ਼ਰਾ ਨਾ ਇਹ ਬੜੀ ਗਲਤ ਸਿਮਤ ਤੇ ਜਾਏਗਾ। ਤੁਸੀਂ ਦੇਖੋ ਨਾ ਕਿ ਦੁਬਈ ਦੇ ਵਿੱਚ ਉਹਨਾਂ ਨੇ 28-29 ਬੰਦੇ ਫੜੇ ਨੇ ਜਿਨ੍ਹਾਂ ਨੇ ਸਿਰਫ ਇਹ ਵੀਡੀਓ ਅਪਲੋਡ ਕੀਤੀਆਂ ਸਨ ਕਿ ਮਿਜ਼ਾਈਲ ਜਿਹੜੇ ਨੇ ਕਿੱਥੇ ਕਿਤੇ ਡੇਗਦੇ ਨੇ ਪਏ। ਹਾਲਾਂਕਿ ਉਹ ਝੂਠੀਆਂ ਵੀਡੀਓ ਨਹੀਂ ਸਨ, ਲੇਕਿਨ ਉਹਨਾਂ ਨੇ ਜਨਾਬ ਫੜ ਕੇ ਤੇ ਜਨਾਬ ਉਹਨਾਂ ਨੇ ਆਖਿਆ ਚਲੋ ਜ਼ਰਾ ਤੁਹਾਨੂੰ ਤੁਹਾਡੇ ਵਤਨਾਂ ਨੂੰ ਕੱਢਣਾ, ਤੁਸੀਂ ਆ ਕੇ ਤੁਹਾਨੂੰ ਕਿਹਾ ਸੀ ਕਿ ਵੀਡੀਓ ਨਹੀਂ ਬਣਾਣੀ, ਤੇ ਇੱਥੇ ਅਗਰ ਵੀਡੀਓ ਬਣਾਉਣ ਦੀ ਪਾਕਿਸਤਾਨ 'ਚ ਇਜਾਜ਼ਤ ਹੈ ਤੇ ਫਿਰ ਕਮ ਸੇ ਕਮ ਅਥੈਂਟਿਕ ਨਿਊਜ਼ ਦਿਆ ਕਰੋ, ਵੈਰੀਫਾਈ ਕਰ ਲਿਆ ਕਰੋ। ਚਲੋ ਵੀਡੀਓ ਤੈਨੂੰ ਪੁੱਠੀ ਲੱਗੀ ਹੈ, ਪਹਾੜ ਪੁੱਠੇ ਲੱਗੇ ਨੇ, ਤੇ ਕਮ ਸੇ ਕਮ ਤੂੰ ਮੌਲਵੀਆਂ ਦਾ ਇੰਤਜ਼ਾਰ ਕਰ ਲੈ। ਉਹ ਜਦੋਂ ਹੋਣਗੇ ਕਹੇ ਜੀ ਮੌਲਵੀ ਸਾਹਿਬ ਮੈਂ ਮਸ਼ੀਨ ਦੇ ਜ਼ਰੀਏ ਦੇਖਿਆ, ਮੈਨੂੰ ਮਸ਼ੀਨ ਪੁੱਠੀ ਨਜ਼ਰ ਆਈ ਹੈ, ਤੇਰਾ ਉਹ ਜਿਹੜਾ ਹੈਗਾ ਸੀ ਸ਼ੈਤਾਨੀ ਵਾਲਾ ਕੀੜਾ ਉਹ ਕੱਢ ਦਿੰਦੇ। ਇਹਦੇ ਨਾਲ ਨਾ ਥੱਲੇ ਹੁਣ ਤੁਸੀਂ ਕਮੈਂਟ ਪੜੋ ਕਿ ਲੋਕਾਂ ਨੇ ਇੰਨੀ ਬਦਤਮੀਜ਼ੀ ਨਾਲ ਕੀਤੀ ਹੈ। ਕਿਸੇ ਆਖਿਆ ਜੀ ਇਹ ਜਨਾਬ ਇਹਦਾ ਸੌਫਟਵੇਅਰ ਅਪਡੇਟ ਹੋ ਗਿਆ, ਕਿਸੇ ਨੇ ਕਿਹਾ ਜੀ ਇਹਨੂੰ ਠੁੱਡੇ ਪਏ ਹੋਣਗੇ ਤੇ ਟੱਟੀ ਨਿਕਲ ਗਈ ਹੈ, ਕਿਸੇ ਨੇ ਕੁਝ ਕਿਹਾ ਹੈ। ਨਾ ਤਮਾਸ਼ਾ ਬਣਿਆ ਕਰੋ, ਕੋਈ ਵੀ ਖਬਰ ਤੁਹਾਡੇ ਕੋਲ ਆਉਂਦੀ ਤੇ ਤਸਦੀਕ ਕਰ ਲਿਆ ਕਰੋ। ਕੁਰਾਨ ਦਾ ਵੀ ਇਹੀ ਹੁਕਮ ਹੈ ਕਿ ਜਦ ਤੁਹਾਡੇ ਕੋਲ ਕੋਈ ਚੀਜ਼ ਆਉਂਦੀ ਤੁਸੀਂ ਤਸਦੀਕ ਕਰ ਲਿਆ ਕਰੋ। ਲੇਕਿਨ ਮਜਾਲ ਹੈ ਕਿ ਜਨਾਬ ਹਰ ਬੰਦੇ ਨੇ ਮੋਬਾਈਲ ਫੜਿਆ ਤਾਂ ਅਰਸਤੂ ਸਾਫੀ ਬਣਿਆ।